ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਐਸ ਦੇ ਜਿਹੜੇ ਫਾਈਟਰ ਜੈਟਸ ਆ ਉਹਨਾਂ ਨੇ ਇਰਾਨ ਦੇ ਨਾਲ ਲਿੰਕਡ ਜਿਹੜੇ ਸਾਈਟਸ ਹੈਗੇ ਆ ਸੀਰੀਆ ਦੇ ਵਿੱਚ ਜੋ ਮਿਲੀਟੈਂਟਸ ਉੱਥੇ ਹੈਗੇ ਆ ਉਹਨਾਂ ਦੇ ਉੱਤੇ ਅੱਜ ਸਵੇਰੇ ਅਟੈਕ ਕੀਤਾ ਹੈਗਾ। ਇਰਾਨ ਦੀ ਰੈਵੋਲੂਸ਼ਨਰੀ ਗਾਰਡ ਕਾਰਪੋਰਸ ਜਿਹੜੇ ਆ ਉਹਨਾਂ ਦੇ ਦੁਆਰਾ ਟ੍ਰੇਨਿੰਗ ਦਿੱਤੀ ਜਾ ਰਹੀ ਜੋ ਸੀਰੀਆ ਦੇ ਵਿੱਚ ਜੋ ਫਾਈਟਰਸ ਆ ਉਹਨਾਂ ਨੇ ਪਿਛਲੇ ਦਿਨਾਂ 'ਚ ਯੂਐਸਏ ਦੇ ਜੋ ਉੱਥੇ ਬੇਸਿਸ ਆ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਸਬੰਧ ਦੇ ਵਿੱਚ ਯੂਐਸ ਨੇ ਅੱਜ ਸਵੇਰੇ ਉੱਥੇ ਜਿਹੜਾ ਆ ਅਟੈਕ ਕੀਤਾ ਹੈਗਾ। ਸੋ ਇਹ ਵੀ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਗਰੁੱਪ ਹੈਗਾ ਇਰਾਨੀਅਨ ਬੈਕ ਗਰੁੱਪ ਹੈਗਾ, ਸੀਰੀਆ ਦੇ ਵਿੱਚ ਹੈਗਾ। ਇਜ਼ਰਾਈਲ ਵਾਲਿਆਂ ਨੇ ਆਲਰੇਡੀ ਆਪਣੀ ਜੰਗ ਹਮਾਸ ਦੇ ਅਗੇਂਸਟ ਸ਼ੁਰੂ ਕੀਤੀ ਹੋਈ ਹੈਗੀ ਆ। F-16 ਫਾਈਟਰ ਜੈਟ ਜਿਹੜੇ ਦੋ ਸੀਗੇ ਉਹਨਾਂ ਨੇ ਬੋਕਮਲ ਨਾਮ ਦਾ ਜੋ ਏਰੀਆ ਆ ਉੱਥੇ ਸਵੇਰੇ ਜਿਹੜੀ ਆ ਬੰਬਾਰਡਮੈਂਟ ਕੀਤੀ ਹੈਗੀ। ਜੀ ਬਿਲਕੁਲ। ਇਹ ਈਰਾਨ ਤੇ ਯੂਐਸ ਦੇ ਵਿੱਚ ਵੀ ਤਲਖੀ ਜਿਹੜੀ ਉਹ ਵੱਧ ਰਹੀ ਹੈ। ਅਜੇ ਹੁਣੇ ਉੱਦਾਂ ਈਰਾਨ ਦਾ ਕਾਫੀ ਮਨੀ ਜਿਹੜੀ ਆ ਅਨਫਰੀਜ਼ ਕੀਤੀ ਗਈ ਸੀਗੀ, ਬਿਲੀਅਨਸ ਆਫ ਜਿਹੜੀ ਉਹ ਡਾਲਰ ਉਸ ਦੇ ਵਿੱਚ। ਤੇ ਈਰਾਨ ਨੇ ਵੀ ਜਿਹੜਾ ਸਟੈਂਡ ਲਿਆ ਸੀ ਗਾਜ਼ਾ ਵਾਲਿਆਂ ਪੈਲਸਤੀਨੀਅਨ ਦੇ ਜਿਹੜਾ ਉਹ ਨਾਲ ਅਮਰੀਕਾ ਨੇ ਆਪਣੇ ਦੋ ਜੰਗੀ ਜਿਹੜੀਆਂ ਬੇੜੇ ਉਹਨਾਂ ਦੀਆਂ ਜਿਹੜੀਆਂ ਮਸ਼ਕਾਂ ਆ ਉੱਥੇ ਘਲਾਈਆਂ ਹੋਈਆਂ। ਤੇ ਉਸ ਤੋਂ ਬਾਅਦ ਦੇ ਵਿੱਚ ਈਰਾਨ ਦੇ ਨਾਲ ਵੀ ਤਲਖੀ ਜਿਹੜੀ ਉਹ ਵਧੀ ਆ। ਅਮਰੀਕਾ ਨੇ ਚੇਤਾਵਨੀ ਪਹਿਲਾਂ ਹੀ ਦਿੱਤੀ ਸੀ ਵੀ ਭਾਈ ਸਾਡੇ ਫੌਜੀਆਂ ਦੇ ਉੱਤੇ ਜਾਂ ਸਾਡੇ ਕਿਸੇ ਵੀ ਇਹੋ ਜਿਹੀ ਥਾਂ ਦੇ ਉੱਤੇ ਹਮਲਾ ਕਰਨ ਦੀ ਜੇ ਸੋਚੀ ਵੀ ਤਾਂ ਕੋਸ਼ਿਸ਼ ਕੀਤੀ ਤਾਂ ਉਸ ਦਾ ਜਿਹੜੀ ਜਵਾਬੀ ਕਾਰਵਾਈ ਆ ਬਹੁਤ ਸਖਤ ਹੋਊਗੀ। ਤੇ ਹੁਣ ਯੂਐਸ ਜਿਹੜਾ ਸੀਰੀਆ ਦੇ ਵਿੱਚ ਇਹਨਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਈਰਾਨ ਦੇ ਦੁਆਰਾ ਜਿਨ੍ਹਾਂ ਗਰੁੱਪਸ ਨੂੰ ਬੈਕ ਕੀਤਾ ਜਾ ਰਿਹਾ ਆ ਉਹਨਾਂ ਉੱਤੇ ਹੁਣ ਜਵਾਬੀ ਹਮਲੇ ਕੀਤੇ ਗਏ ਨੇ, ਜਿਹੜੇ ਡਰੋਨ ਹਮਲੇ ਕੁਝ ਦਿਨ ਪਹਿਲਾਂ ਹੋਏ ਸੀਗੇ। ਯਾਦ ਹੋਣਾ ਆ ਪ੍ਰੈਜ਼ੀਡੈਂਟ ਜਿਹੜੇ ਟਰੰਪ ਹੋਣਾ ਦੇ ਕਾਰਜਕਾਲ ਦੇ ਵਿੱਚ ਉਹਨਾਂ ਦਾ ਇੱਕ ਤਗੜਾ ਜਿਹੜਾ ਲੀਡਰ ਆ ਈਰਾਨ ਦਾ ਉਸ ਨੂੰ ਮਿਜ਼ਾਈਲ ਦੇ ਨਾਲ ਜਿਹੜਾ ਆ ਉਹ ਉਡਾ ਦਿੱਤਾ ਗਿਆ ਸੀ, ਉਸ ਨੂੰ ਉੱਥੇ ਸਟਰਾਈਕ ਕੀਤਾ ਗਿਆ ਸੀਗਾ। ਇਹ ਜਿਹੜਾ ਗ੍ਰੀਨ ਬੈਲਟ ਆ ਉਸ ਦੇ ਵਿੱਚ ਇਹ ਸਾਰਾ ਕੁਝ ਹੋਇਆ। ਪੈਂਟਾਗਨ ਤੋਂ ਜਿਹੜੀ ਇਹ ਸਟੇਟਮੈਂਟ ਜਿਹੜੀ ਉਹ ਆ ਰਹੀ ਹੈ, ਡਿਫੈਂਸ ਸਕੱਤਰ ਜਿਹੜੇ ਨੇ ਲਾਇਡ ਆਸਟਿਨ ਉਹਨਾਂ ਨੇ ਕਿਹਾ ਵੀ ਪ੍ਰਸੀਜਨ ਸੈਲਫ ਡਿਫੈਂਸ ਸਟਰਾਈਕਸ ਜਿਹੜੀਆਂ ਆ ਉਹ ਕੀਤੀਆਂ ਗਈਆਂ ਨੇ। ਇਹ ਰਿਸਪੌਂਸ ਸੀਗਾ ਜਿਹੜਾ ਆਨਗੋਇੰਗ ਤੇ ਮੋਸਟਲੀ ਉੱਦਾਂ ਜਿਹੜੇ ਅਨਸਕਸੈਸਫੁਲ ਅਟੈਕ ਸੀਗੇ ਯੂਐਸ ਪਰਸਨਲ ਦੇ ਉੱਤੇ ਇਰਾਕ ਤੇ ਸੀਰੀਆ ਦੇ ਵਿੱਚ ਉਹਨਾਂ ਦੇ ਦੁਆਰਾ 17 ਅਕਤੂਬਰ ਨੂੰ ਇਰਾਨੀਅਨ ਬੈਕਡ ਜਿਹੜੇ ਮਲੀਸ਼ੀਆ ਗਰੁੱਪਸ ਆ ਉਹਨਾਂ ਦੁਆਰਾ ਅਮਰੀਕਾ ਦੇ ਜਿਹੜੇ ਆ ਫੌਜੀਆਂ ਦੇ ਉੱਤੇ ਹਮਲਾ ਕਰਨ ਦੀ ਉੱਥੇ ਦੇ ਜਿਹੜੇ ਥਾਵਾਂ ਦੇ ਉੱਤੇ ਰੁਕੇ ਆ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਸੀਗੀ। ਸੋ ਆਸਟਿਨ ਨੇ ਨਾਲ ਹੀ ਕਿਹਾ ਵੀ ਕੋਈ ਇਸ ਟਾਈਮ ਇਸ ਤੋਂ ਵੱਡੇ ਕੌਨਫਲਿਕਟ ਦੇ ਲਈ ਉਹ ਜਿਹੜਾ ਦੇਖ ਨਹੀਂ ਰਿਹਾ ਹੈਗਾ। ਪਰ ਜੇ ਕਹਿੰਦੇ ਵੀ ਇਰਾਨੀਅਨ ਪ੍ਰੋਕਸੀ ਗਰੁੱਪਸ ਇੱਦਾਂ ਹੀ ਕੰਟੀਨਿਊ ਕਰਦੇ ਰਹੇ ਤਾਂ ਜਿਹੜਾ ਯੂਐਸ ਆ ਉਹ ਹੈਜ਼ੀਟੇਟ ਨਹੀਂ ਕਰੂਗਾ, ਪਿੱਛੇ ਨਹੀਂ ਹਟੂਗਾ ਇਸ ਦੇ ਉਲਟ ਐਕਸ਼ਨ ਲੈਣ ਦੇ ਲਈ। ਪੈਂਟਾਗਨ ਨੇ ਜਿਹੜਾ ਇਹ ਵੀ ਕਿਹਾ ਵੀ ਜਿਹੜੇ ਯੂਐਸ ਪਰਸਨਲ ਉਸ ਅਟੈਕ ਦੇ ਵਿੱਚ ਪਰਸਨਲ ਜਿਹੜੇ ਹਰਟ ਹੋਏ ਨੇ ਉਹਨਾਂ ਦੇ ਮਾਈਨਰ ਇੰਜਰੀਜ਼ ਆਈਆਂ ਸੀਗੀਆਂ ਤੇ ਉਹ ਸਾਰੇ ਇਸ ਟਾਈਮ ਡਿਊਟੀ ਦੇ ਉੱਤੇ ਮੁੜ ਵਾਪਸ ਆ ਚੁੱਕੇ ਆ। ਇਸ ਦੇ ਨਾਲ ਇੱਕ ਕੰਟਰੈਕਟਰ ਜੋ ਉੱਥੇ ਸੀ ਉਸ ਨੂੰ ਕਾਰਡੀਅਕ ਅਰੈਸਟ ਹੋਇਆ ਸੀ, ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਉੱਥੇ ਨਾਲ ਮੌਤ ਹੋ ਗਈ ਸੀ।